मैं बहुत सारे मैचों 'ਚ ऑब्जर्व किया है कि ग्राउंड 'ਚ की हो रहा ਜਾਂ ਰੇਡ ਤੇ ਕੀ ਹੋ ਰਿਹਾ, ਜਾਫੀ ਕੀ ਕਰ ਰਿਹਾ, ਉਹਦੇ ਉੱਪਰ ਤਵੱਜੋ ਘੱਟ ਆ। ਜਿਹੜਾ ਪ੍ਰਮੋਟਰ ਆ ਉਹਦੀਆਂ ਤਾਰੀਫਾਂ ਦੇ ਫੁੱਲ ਆ ਰਹੇ ਹੁੰਦੇ ਨੇ। ਇਹ ਹੋ ਰਿਹਾ ਵਾ, ਰੇਡ ਪੈ ਰਹੀ ਹੈ, ਕਮੈਂਟੇਟਰ ਨੇ ਆਹ ਗੱਲ ਕਰ ਰਿਹਾ, ਗਲਤ ਹੋ ਗਿਆ। ਬਾਕੀ ਦੇ ਬੰਦੇ ਗਲਤ ਨੂੰ ਠੀਕ ਨਹੀਂ ਕਰਨਾ। ਇੱਕ ਕਮੈਂਟੇਟਰ ਤੋਂ ਕਬੱਡੀ ਗਲਤ ਹੋ ਗਈ ਸਰ, ਕਮੈਂਟੇਟਰ ਤੇ हो गया गलत। प्लेयर कबड्डी खेलते पे 2 पॉइंट रैफरी ने अपनी समझ ना देता, तुसी मन्ने नहीं ना मेरे खिलाफ कह देता, तुसी मैच तो बाहर आ गए। वो की है, वो की है, अद्धा घंटा मैच रुक गया, बंदे मानते नहीं पे। वो ਅਸੀਂ ਇੱਧਰ ਨੂੰ ਵੇਖਣਾ ਵਾ, ਪਿੱਛੇ ਨਹੀਂ, ਇੱਧਰ ਨੂੰ ਵੇਖਣਾ, ਸਟੇਜ ਵਾਲ ਨੂੰ। ਸਹੀ, ਉਹਨਾਂ ਨੇ ਸਾਡੇ ਨੂੰ ਵੇਖਣਾ। ਜੇ ਮੇਰੇ 'ਚ ਕੋਈ ਗੱਲ ਹੈਗੀ ਹੈ ਨਾ ਤੇ ਮੈਂ ਆਪਣਾ ਫਨ, ਆਪਣੀ ਕਰਤੂਤ ਨਾਲ, ਜਿਹਨੂੰ ਕਹਿੰਦੇ ਪੰਜਾਬੀ ਲੋਕੀ ਮੈਨੂੰ ਮੁਹੱਬਤ ਕਰਨ। ਤੁਹਾਡੇ ਕੋਲ ਕੋਈ ਐਸਾ ਪੈਰਾਮੀਟਰ ਨਹੀਂ ਹੈ ਕਿ ਕਮੈਂਟੇਟਰ ਮਾਈਕ ਫੜ ਕੇ ਕਹੇ ਕਿ ਐਵੇਂ ਨਹੀਂ ਸਪੀਕਰਾਂ 'ਚ ਨਾ ਬੋਲਦਾ, ਪੈਸਾ ਖਰਚ ਕੇ ਤਾਂ ਬੋਲਦਾ। ਜਿਹੜਾ ਬੋਲ ਰਿਹਾ ਵਾ ਉਹਦੀ ਕੋਈ ਜ਼ਿੰਮੇਵਾਰੀ ਹੈ ਵੀ ਹੈ ਕਿ ਨਹੀਂ? ਉਹ ਕਿਹੜੇ ਛਲਣੇ 'ਚ ਆ ਰਿਹਾ? ਵਰਲਡ ਕੱਪ ਵੇਖਿਆ ਜੀ, ਫਾਈਨਲ ਮੈਚ ਹੋਇਆ ਜੀ, ਉੱਥੇ ਮੈਨੂੰ ਕੋਕੋਡਾਈਲ ਤੋਂ ਇਲਾਵਾ ਹੋਰ ਗੱਲ ਕੀਤੀ ਹੋਏਗੀ। ਮਿਨਿਸਟਰ ਬੈਠੇ, ਵਜ਼ੀਰ ਸਾਹਿਬ ਬੈਠੇ, ਗਵਰਨਰ ਸਾਹਿਬ ਬੈਠੇ, ਗਵਰਨਰ ਸਾਹਿਬ, ਪ੍ਰੈਜ਼ੀਡੈਂਟ ਸਾਹਿਬ ਬੈਠੇ। ਕਬੱਡੀ ਹੋ ਰਹੀ ਹੈ ਨਾ, ਬਿਲਕੁਲ ਕਬੱਡੀ ਦੀ ਗੱਲ। ਸਾਨੂੰ ਕਹਿਤਾ ਵੀ ਕਬੱਡੀ ਕਰਨੀ, ਕਬੱਡੀ ਦੀ ਗੱਲ, ਅਸੀਂ ਕਬੱਡੀ ਕਰਨੀ, ਮਜ਼ਾ ਆਉਣਾ। ਬਿਲਕੁਲ ਨੈਸ਼ਨਲ ਹੁੰਦੀ ਸਾਨੂੰ ਸਵਾਦ ਆਉਂਦਾ। ਨੈਸ਼ਨਲ ਦਾ ਕਿਉਂ ਸਵਾਦ ਆਉਂਦਾ? ਅਸੀਂ ਕਬੱਡੀ ਕਰਦੇ ਹਾਂ। ਨਾਜ਼ਰੀਨ, ਇੰਡੋਜ਼ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਹੈ। ਤੇ ਅੱਜ ਦੇ ਸਾਡੇ ਜਿਹੜੇ ਮਹਿਮਾਨ ਨੇ, ਅੱਜ ਦੇ ਸਾਡੇ ਜਿਹੜੇ ਗੈਸਟ ਨੇ, ਇੰਟਰਨੈਸ਼ਨਲ ਕਬੱਡੀ ਕਮੈਂਟੇਟਰ ਸਫਦਰ ਸ਼ਾਦ ਸਾਹਿਬ। ਇਹ ਕਿਸੇ ਵੀ ਤਾਰਫ ਦੇ ਮੁਹਤਾਜ ਨਹੀਂ ਹੈਗਾ। ਅਗਰ ਇਹਨਾਂ ਦਾ ਤਾਰਫ ਦਾ ਅਸੀਂ ਕਰਵਾਉਣਾ ਸ਼ੁਰੂ ਕਰ ਦਈਏ ਇਹਨਾਂ ਦਾ, ਤੇ ਸ਼ਾਇਦ ਸਾਡੇ ਪ੍ਰੋਗਰਾਮ ਦੇ ਜਿਹੜੇ ਪਹਿਲੇ 5-7 ਮਿੰਟ ਹੈ ਉਹ ਜਿਹੜੇ ਹੈਗੇ ਨੇ ਉਹਨਾਂ ਦੇ ਇੰਟਰੋ ਦੇ ਵਿੱਚ ਹੀ, ਇਹਨਾਂ ਦੀ ਤਾਰੀਫ ਦੇ ਵਿੱਚ ਜਿਹੜੇ ਨੇ ਉਹ ਸਰਫ ਹੋ ਜਾਣ। ਲੇਕਿਨ ਅਸੀਂ ਅੱਜ ਦੇ ਇਸ ਪੋਡਕਾਸਟ ਦੇ ਵਿੱਚ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਉਹਨਾਂ ਨੁਕਤਿਆਂ ਦੇ ਉੱਤੇ, ਉਹਨਾਂ ਸਵਾਲਾਂ ਦੇ ਉੱਤੇ ਜਿਹੜੇ ਅਸੀਂ ਆਮ ਜ਼ਿੰਦਗੀ ਦੇ ਵਿੱਚ ਕੈਮਰੇ ਦੀ ਬੈਕ ਸਾਈਡ ਤੇ ਉਹਦੇ ਉੱਤੇ ਗੱਲ ਕਰਦੇ ਹਾਂ, ਲੇਕਿਨ ਕੈਮਰੇ ਦੇ ਉੱਪਰ ਆ ਕੇ ਉਹਦੇ ਉੱਪਰ ਗੱਲ ਕਰਨਾ ਅਸੀਂ ਮੁਨਾਸਿਬ ਨਹੀਂ ਸਮਝਦੇ ਕਿ ਸ਼ਾਇਦ ਇਹ ਸਵਾਲ ਜਿਹੜੇ ਨੇ ਜਾਂ ਇਹ ਗੱਲਾਂ ਜਿਹੜੀਆਂ ਨੇ ਇਹ ਕੌੜੀਆਂ ਨੇ। ਅਸੀਂ ਕੌੜੇ ਸਵਾਲਾਂ ਤੋਂ ਸ਼ੁਰੂ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਕਬੱਡੀ ਦੀ ਬਿਹਤਰੀ ਲਈ, ਫੈਡਰੇਸ਼ਨ ਦੀ ਬਿਹਤਰੀ ਲਈ, ਉਸ ਤੋਂ ਬਾਅਦ ਖਿਲਾੜੀਆਂ ਦੀ ਬਿਹਤਰੀ ਲਈ, ਪਰਸਨਲ ਜ਼ਿੰਦਗੀ ਦੇ ਖਿਲਾੜੀਆਂ ਦੀ ਬਿਹਤਰੀ ਲਈ, ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਸਮ ਅਪ ਕਰ ਸਕੀਏ। ਜੀ ਅਸਲਾਮ ਵਾਲੇਕੁਮ ਸਦਰ ਸਾਹਿਬ। ਜੀ ਵਾਲੇਕੁਮ ਅਸਲਾਮ, ਕੀ ਹਾਲ ਚਾਲ ਹੈ ਜੀ? ਵਧੀਆ। ਅੱਛਾ, ਸਭ ਤੋਂ ਪਹਿਲਾਂ ਤਾਂ ਇਹ ਕਿ ਮੈਂ ਬਾਰ-ਬਾਰ ਕੌੜੇ ਜਾਂ ਤਲਖ ਗੱਲਾਂ ਇਸ ਲਈ ਕਹਿ ਰਿਹਾ ਕਿ ਕੁਝ ਚੀਜ਼ਾਂ ਹੁੰਦੀਆਂ ਜਿਹਦੇ ਸਾਡੇ ਦਿਮਾਗ 'ਚ ਸਵਾਲ ਪੈਦਾ ਹੋ ਰਹੇ ਹੁੰਦੇ ਨੇ, ਤੇ ਅਸੀਂ ਕਹਿ ਰਹੇ ਹੁੰਦੇ ਹਾਂ ਕਿ ਯਾਰ ਇਹ ਸਫਦਰ ਸਾਹਿਬ ਜਾਂ ਫਲਾਣਾ ਕਮੈਂਟੇਟਰ ਇੰਜ ਕਿਉਂ ਕਰ ਰਿਹਾ ਵਾ, ਤੇ ਅਸੀਂ ਆਪਣੇ ਦਿਮਾਗ 'ਚ ਸੋਚ ਰਹੇ ਹੁੰਦੇ ਹਾਂ। ਲੇਕਿਨ ਕਿਉਂ ਨਾ ਅਸੀਂ ਤੁਹਾਡੇ ਕੋਲ ਡਾਇਰੈਕਟ ਪੁੱਛ ਲਈਏ ਕਿ ਇੰਜ ਕਿਉਂ ਹੁੰਦਾ ਵਾ, ਇਹਦੀਆਂ ਵਜੂਹਾਤ ਕੀ ਆ, ਇਹਦੇ ਪਿੱਛੇ ਤੁਹਾਡਾ ਮਾਈਂਡ ਸੈਟ ਕੀ ਆ, ਜਾਂ ਚੀਜ਼ਾਂ ਕਿੱਦਾਂ ਵਾ। ਇਹਨੂੰ ਮੈਂ ਸ਼ੁਰੂ ਇੱਦਾਂ ਕਰਾਂਗਾ ਕਿ ਇੱਕ ਟੀਵੀ ਚੈਨਲ 'ਤੇ ਮੈਚ ਲੱਗਾ ਹੈ, ਰਮੀਜ਼ ਰਾਜਾ ਸਾਹਿਬ ਕਮੈਂਟਰੀ ਕਰ ਰਹੇ ਨੇ, ਨਾਲ ਈਐਨ ਚੈਪਲ ਹੈ, ਨਾਲ ਜਿਹੜਾ ਹੈਗਾ ਉਹ ਐਡਮ ਗਿਲਕ੍ਰਿਸਟ ਹੈ, ਉਹ ਕਮੈਂਟਰੀ ਕਰ ਰਿਹਾ, ਤੇ ਬਾਬਰ ਆਜ਼ਮ ਖੇਲ ਰਿਹਾ, ਤੇ ਇੱਧਰੋਂ ਬੁਮਰਾਹ ਬੋਲਿੰਗ ਕਰ ਰਿਹਾ, ਤੇ ਐਨ ਮੌਕੇ 'ਤੇ ਬਾਲ ਡਿੱਗਣ ਲੱਗੀ ਹੈ, ਤੇ ਕਮੈਂਟੇਟਰ ਕਹਿਣਾ ਸ਼ੁਰੂ ਕਰਦੇ ਸਾਡੇ ਇਸਤਾਂ ਵਾਲੇ ਪੁਰਾਣੇ ਜਨਾਬ ਮੋਹਸਨ ਨਕਵੀ ਸਾਹਿਬ, ਜਨਾਬ ਜਹਾਂਗੀਰ ਸਾਹਿਬ, ਜਨਾਬ ਪਰਵੇਜ਼ ਮੁਸ਼ਰਫ ਸਾਹਿਬ, ਜਨਾਬ ਫਲਾਣੇ ਜਿਹੜੇ ਨੇ ਪਹੁੰਚ ਚੁੱਕੇ ਨੇ, ਜਨਾਬ ਇਸ ਤਰ੍ਹਾਂ ਉਧਰ ਬਾਲਾਂ ਡਿੱਗੀ ਜਾ ਰਹੀਆਂ ਨੇ। ਲੇਕਿਨ ਉਹ ਜਿਹੜੇ ਪੁਰਾਣਿਆਂ ਦੀ ਗੱਲ ਜਾਂ ਜਿਹੜੇ ਪ੍ਰਮੋਟਰਾਂ ਦੀ ਗੱਲ ਹੈ, ਜਿਹੜੇ ਕਰਤਾ ਦਰਤਾ ਦੀ ਗੱਲ ਆ, ਉਹਦੀ ਸਟਾਰਟ ਹੈ। ਮੈਂ ਬਹੁਤ ਸਾਰੇ ਮੈਚਾਂ 'ਚ ਆਬਜ਼ਰਵ ਕੀਤਾ ਹੈਗਾ ਕਿ ਗਰਾਊਂਡ 'ਚ ਕੀ ਹੋ ਰਿਹਾ ਜਾਂ ਰੇਡ ਤੇ ਕੀ ਹੋ ਰਿਹਾ, ਜਾਫੀ ਕੀ ਕਰ ਰਿਹਾ, ਉਹਦੇ ਉੱਪਰ ਤਵੱਜੋ ਘੱਟ ਆ। ਜਿਹੜਾ ਪ੍ਰਮੋਟਰ ਆ ਉਹ ਭਾਵੇਂ ਮਨਸ਼ੀਆਤ ਫਰੋਸ਼ ਆ, ਉਹਨੇ ਪਿੰਡ 'ਚ ਭਾਵੇਂ ਕਿਸੇ ਜ਼ਮੀਨ 'ਤੇ ਕਬਜ਼ਾ ਕੀਤਾ ਵਾ, ਉਹਦੀ ਜਿਹੜੀ ਹਰਜ਼ਾ ਸਰਾਈ ਹੋ ਰਹੀ ਹੁੰਦੀ, ਉਹਦੀਆਂ ਤਾਰੀਫਾਂ ਦੇ ਫੁੱਲ ਆ ਰਹੇ ਹੁੰਦੇ ਨੇ। ਜੀ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸਭ ਤੋਂ ਪਹਿਲਾਂ ਤੇ ਸਾਰੇ ਸੋਸ਼ਲ ਮੀਡੀਆ ਦਾ ਖਸੂਸੀ ਤੌਰ ਤੇ ਇੰਡੋਜ਼ ਟੈਲੀਵਿਜ਼ਨ ਦਾ ਬਹੁਤ ਥੈਂਕਸ ਕਰਾਂਗੇ ਕਿ ਜਿਹੜੇ ਪੰਜਾਬੀਅਤ ਔਰ ਕਬੱਡੀ ਨੂੰ ਜਿਹੜੇ ਡੀਪਲੀ ਤੌਰ ਤੇ ਜਾ ਰਹੇ ਨੇ, ਔਰ ਇਹ ਕਬੱਡੀ ਦੀ ਵੀ ਪ੍ਰਮੋਸ਼ਨ ਹੈ ਇੱਕ ਕਿ ਲੋਕਾਂ ਤੱਕ ਉਹ ਗੱਲਾਂ ਜਾਣ, ਔਰ ਇਹ ਬਹੁਤ ਜ਼ਰੂਰੀ ਤੁਸੀਂ ਗੱਲਬਾਤ ਕੀਤੀ, ਔਰ ਮੈਨੂੰ ਇੰਨਾ ਚੰਗਾ ਲੱਗਿਆ ਕਿ ਤੁਹਾਡੀ ਸੋਚ ਆ। ਅਸਲ 'ਚ ਮਾਮਲਾ ਤਾਂ ਇੱਦਾਂ ਦੇ ਨੇ ਕਿ ਇੱਕ ਤੇ ਤੁਸੀਂ ਮੈਨੂੰ ਕ੍ਰਿਕਟ ਦੀ ਮਿਸਾਲ ਦਿੱਤੀ, ਫੁੱਟਬਾਲ ਦੀ, ਇੱਕ ਤੇ ਮਾਨ ਪ੍ਰੋਡਕਸ਼ਨ ਮੁਕੰਮਲ ਲੱਗੀ ਹੁੰਦੀ ਹੈ, ਪੂਰੀ ਪ੍ਰੋਡਕਸ਼ਨ ਹੁੰਦੀ ਹੈ, ਟੀਮ ਮਗਰ ਬੈਠੀ ਆ। ਕਿਉਂਕਿ ਮੈਂ ਕਰ ਚੁੱਕਿਆ ਵਰਲਡ ਕੱਪ ਤੇ ਹੁਣ ਨੈਸ਼ਨਲ ਹੋਈ 2025,
ਤੇ ਟਰਾਂਸ ਮੀਡੀਆ ਗਰੁੱਪ ਉਹਨੂੰ ਪ੍ਰੋਡਕਸ਼ਨ ਦੇ ਰਹੇ ਸਨ। ਉਹ ਸਾਨੂੰ ਉਹਨਾਂ ਨੇ ਹੈੱਡਫੋਨ ਸਾਡੇ ਲੱਗੇ ਸਨ। ਅਸੀਂ ਪੂਰੇ ਇੱਕ ਆਪਣੇ ਇੱਕ ਪੈਰਾਮੀਟਰ ਜਿਹੜੇ ਸਾਨੂੰ ਗਰਾਊਂਡ ਖੇਡਣ ਲਈ ਦਿੱਤੀ ਸੀ, ਅਸੀਂ ਆਪਣੀ ਗਰਾਊਂਡ ਸਾਂ, ਖਿਡਾਰੀ ਆਪਣੀ ਗਰਾਊਂਡ ਦੇ ਵਿੱਚ ਸਨ। ਉੱਥੇ ਸਾਨੂੰ ਹਦਾਇਤ ਜਾਰੀ ਹੋ ਰਹੀਆਂ ਸਨ ਵੀ ਅਸੀਂ ਆ ਇੰਨੀ ਗੱਲਬਾਤ ਕਰਨੀ, ਔਰ ਸਾਡਾ ਦਿਲ ਅਸੀਂ ਇੰਨੇ ਰਾਜੀ ਸਾਂ ਕਿ ਤੁਹਾਡੀ ਸੋਚ ਹੈ। ਉਹਦੀ ਵਜ੍ਹਾ ਕੀ, ਜਿਹੜਾ ਮਰਜ਼ੀ ਕੋਈ ਬੈਠਾ ਵਾ, ਮਿਨਿਸਟਰ ਸਾਹਿਬ ਤਸ਼ਰੀਫ ਫਰਮਾ ਨੇ, ਪ੍ਰੈਜ਼ੀਡੈਂਟ ਸਾਹਿਬ ਤਸ਼ਰੀਫ ਫਰਮਾ ਨੇ, ਇੱਕ ਲਿਮਿਟ ਔਰ ਇੱਕ ਟਾਈਮ ਪੀਰੀਅਡ ਮੁਕਰਰ ਕਰਤਾ ਵੀ ਇਸ ਦੌਰਾਨ ਅਸੀਂ ਇਹ ਗੁਫ਼ਤਗੂ ਕਰਨੀ ਹੈ, ਅਦਰਵਾਈਜ਼ ਅਸੀਂ ਆ ਕਰਨੀ। ਸਾਨੂੰ ਅਸੀਂ ਬੜੇ ਈਜ਼ੀ ਸਾਂ। ਲੇਕਿਨ ਹੁੰਦਾ ਕੀ ਆ ਕਿ ਗਰਾਊਂਡ ਦੀ ਹਕਾਇਕ, ਗਰਾਊਂਡ ਦੀ ਰਿਐਲਿਟੀ, ਗਰਾਊਂਡ ਦੀ ਜਿਹੜੀ ਗੱਲਬਾਤ ਆ ਉਹ ਸਾਨੂੰ ਪਤਾ ਹੁੰਦਾ ਜਾਂ ਗਰਾਊਂਡ ਵਾਲੇ ਬੰਦਿਆਂ ਨੂੰ ਪਤਾ। ਜਦ ਮਤਲਬ ਟੈਲੀਵਿਜ਼ਨ 'ਤੇ ਬਹਿ ਕੇ, ਮੋਬਾਈਲ 'ਤੇ ਬਹਿ ਕੇ ਵੇਖਣ ਡਿਆ, ਮੈਂ ਬਾਹਰ ਗਰਾਊਂਡ ਦੇ ਵਿੱਚ ਵੀ ਖਲੋ ਕੇ ਗੱਲ ਕਰ ਚੁੱਕਿਆ ਕਿ ਉਹ ਇਸ ਟਾਈਮ ਸਾਨੂੰ ਗੋਲਡਨ ਰੂਪ ਪੇਸ਼ ਕਰ ਰਿਹਾ। ਗੋਲਡਨ ਰੂਪ ਤੁਸੀਂ ਸਮਝਦੇ ਡਾਕੂਮੈਂਟਸ ਕਿਹੋ ਜਿਹੇ ਹੋਣਗੇ। ਉਹ ਮਜਬੂਰ ਹੋ ਜਾਂਦਾ ਇਸ ਟਾਈਮ, ਪਬਲਿਕ ਗਰਾਊਂਡ 'ਚ ਬਣ ਰਹੀ ਆ। ਕ੍ਰਿਕਟ ਗਰਾਊਂਡ 'ਚ ਪਬਲਿਕ ਵੀ ਨਾ ਬੜੀ ਕਿ ਬੜੀ ਹੈ, ਕਦੀ ਦੌੜ ਕੇ ਸ਼ਾਇਕੀ ਨਹੀਂ ਨਾ ਬੜੇ, ਕਦੀ ਸੈਲਫੀਆਂ ਲੈਣੇ ਬੜੇ ਆ, ਨਹੀਂ ਬੜੇ, ਕੋਚ ਬੜੇ ਆ, ਸਿਕਿਉਰਿਟੀ ਮੌਜੂਦ, ਕੋਚ ਬੜੇ, ਕਦੀ ਵੀ ਨਹੀਂ, ਕਦੀ ਇੰਤਜ਼ਾਮੀਆਂ 15 ਬੰਦੇ ਬੜੇ ਨੇ, ਨਹੀਂ ਨਾ ਬੜੇ। ਫੁੱਟਬਾਲ ਦੀ ਗਰਾਊਂਡ 'ਚ ਬੜੇ, ਕਦੀ ਹਾਕੀ ਦੀ ਗਰਾਊਂਡ 'ਚ ਬੜੇ, ਕਦੀ ਬੈਡਮਿੰਟਨ ਦਾ ਨਿੱਕਾ ਜਿਹਾ ਕੋਟ ਆ, ਕਦੀ ਇੱਕ ਬੰਦਾ ਵੜਿਆ ਵਿੱਚ। ਹੋਰ ਕਬੱਡੀ 'ਚ ਕਿਉਂ ਵੜਦੇ ਦੱਸੋ? ਕਮੈਂਟੇਟਰ ਇਕੱਲੇ ਤੇ ਫਾਲ, ਇਹ ਕਮੈਂਟੇਟਰ ਨੂੰ ਐਡਾ ਲੰਮਾ ਪਰਚਾ ਦਿੰਦੇ ਨੇ। ਅੱਛਾ, ਕਹਿੰਦੇ ਜੀ ਬੋਲੋ, ਸਹੀ ਹੈ। ਅਸੀਂ ਬੋਲਣ ਲੱਗ ਪਏ। ਫਿਰ ਅਸੀਂ ਕਹਿੰਦੇ ਯਾਰ ਕਬੱਡੀ ਹੋ ਰਹੀ ਹੈ ਤੇ ਪਲੀਜ਼ ਅਸੀਂ ਹਾਫ 'ਚ ਬੋਲਾਂਗੇ। ਨਹੀਂ, ਹਾਫ ਛੱਡੋ, ਇੱਥੇ ਸਾਡੇ ਪ੍ਰਾਹੁਣੇ ਉਹਨਾਂ ਨੇ ਪੈਸੇ ਦਿੱਤੇ ਨੇ, ਇਹਨਾਂ ਨਾ ਬੋਲੋ। ਫਿਰ ਕਦੀ ਅਸੀਂ ਨਾ ਥੋੜ੍ਹਾ ਜਿਹਾ ਨਾ ਅਗਰੈਸਿਵ ਵੀ ਹੋ ਜਾਂਦੇ ਹਾਂ, ਯਾਰ ਵੀ ਕੀ ਆ। ਫਿਰ ਕਦੀ ਕੁਛ ਲੋਕ ਸਮਝ ਜਾਂਦੇ ਨੇ ਗੱਲ ਨੂੰ। ਕਿਤੇ ਜਾਈਦਾ ਵਾ, ਕਮੇਟੀਆਂ ਐਡਾ ਚੰਗਾ ਤਾਵਨ ਕਰਦੇ ਨੇ, ਉਹ ਕਹਿੰਦੇ ਠੀਕ ਆ। ਉਦੋਂ ਫਿਰ ਅਸੀਂ ਆਪਣੀ ਮਰਜ਼ੀ ਕਰੀਦੀ ਹੈ। ਫਿਰ ਅਸੀਂ ਕੋਸ਼ਿਸ਼ ਕਰੀਦੀ ਕਿ ਨਹੀਂ, ਹਾਂ ਕਦੀ ਇਹ ਹੋ ਸਕਦਾ ਵਾ ਕਿ ਸਿਵਲ ਗਰਾਊਂਡ ਆ, ਫਿਰ ਵੀ ਅਸੀਂ ਆਮ ਬੈਠੇ ਆ ਨਾ, ਕੋਈ ਪ੍ਰੋਡਕਸ਼ਨ ਨਹੀਂ ਲੱਗੀ, ਕੋਈ ਪ੍ਰੋਡਕਸ਼ਨ ਤੇ ਨਹੀਂ ਲੱਗੀ। ਠੀਕ ਹੈ, ਪ੍ਰੋਡਕਸ਼ਨ ਦਾ ਮਤਲਬ ਇੱਕ ਪ੍ਰੋਡਕਸ਼ਨ ਮੈਨੇਜਰ ਹੁੰਦਾ ਵਾ, 2 ਕੈਮਰਾਮੈਨ ਲੱਗੇ ਨੇ, ਆ ਲੱਗਾ ਵਾ, ਹੈੱਡਫੋਨ ਲੱਗਾ ਵਾ, ਇੱਧਰ ਆ ਜਾਓ, ਇਹ ਗੱਲ ਕਰੋ, ਇੱਥੇ ਆਓ। ਉਹ ਤੇ ਪ੍ਰੋਡਕਸ਼ਨ ਇਕੱਲਾ ਹੀ ਬੰਦਾ ਪ੍ਰੋਡਕਸ਼ਨ ਆ, ਇਕੱਲਾ ਹੀ ਬੰਦਾ ਸਭ ਕੁਝ ਕਰ ਰਿਹਾ ਵਾ, ਇਕੱਲੇ ਬੰਦੇ ਦੇ ਜੋ ਕੁਛ ਹੈ ਉਹ ਇਹਨੇ ਕਰਨਾ ਵਾ। ਕਮੈਂਟੇਟਰ ਮੈਂ ਵਾ, ਤੁਸੀਂ ਹੋ, ਜ਼ੈਦ ਬੱਕਰ, ਜਿਹੜਾ ਬੰਦਾ ਵੀ ਆ, ਉਹ BTS ਤੇ ਤੁਸੀਂ ਚੈਲੰਜ ਫੇਸ ਕਰ ਰਹੇ, ਅਸੀਂ ਕਰ ਰਹੇ ਹਾਂ। ਉੱਥੇ ਸਾਨੂੰ ਫਿਰ ਮੈਂ ਗੱਲਬਾਤ ਕੋਈ ਕਰ ਰਿਹਾ ਵਾਂ, ਤੁਸੀਂ ਆਏ, ਸਰ ਪਲੀਜ਼ ਐਪ ਬੋਲਿਓ। ਉਹ ਮੇਰੀ ਕੋਈ ਗੁਫ਼ਤਗੂ ਜਿਹੜੀ ਮੈਂ ਕਰ ਰਿਹਾ ਕੋਈ ਪੋਜ਼ਿਟਿਵਲੀ ਵੀ, ਉਹ ਵੀ ਗਈ। ਮੈਨੂੰ ਗੱਲ ਵੀ ਭੁੱਲ ਗਈ ਆ। ਬਿਲਕੁਲ ਠੀਕ। ਉਹਦੀ ਵਜ੍ਹਾ ਇਹ ਨਹੀਂ ਹੈਗੀ ਕਿਉਂਕਿ ਸਕ੍ਰਿਪਟਡ ਤੇ ਹੈ ਨਹੀਂ। ਯਾਰ ਅਜੀਬ ਗੱਲ ਆ ਕਿ ਇੱਕ ਆਵਾਜ਼ ਸਿਰਫ ਕਮੈਂਟੇਟਰ ਦੀ ਜਾ ਰਹੀ ਆ, ਸਾਰਾ ਕਸੂਰ ਉਹਦਾ ਹੀ ਆ। ਯਾਰ ਉਹਦੇ ਇੱਕ ਕਸੂਰ 'ਚ ਵੀ ਟੀਮ ਆ ਪੂਰੀ, ਇੱਕ ਕਸੂਰ ਦੇ ਵਿੱਚ ਵੀ ਟੀਮ, ਇਹੀ ਜਾਣਨਾ ਚਾਹ ਰਹੇ ਆ। ਇੱਕ ਕਸੂਰ 'ਚ ਵੀ ਇੱਕ ਟੀਮ ਹੁੰਦੀ। ਠੀਕ ਹੈ ਚੌਧਰੀ ਸਾਹਿਬ, ਇਹ ਪ੍ਰੋਡਕਸ਼ਨ ਲੱਗੀ ਹੋਵੇ ਪੂਰੀ, ਉਹ ਸਾਨੂੰ ਪਤਾ ਹੈ ਵੀ ਇੰਨੀ ਗੱਲਬਾਤ ਕਰਨੀ ਆ 10 ਮਿੰਟ ਦੀ। ਹਾਂ ਕਦੀ ਇੰਝ ਹੋ ਜਾਂਦਾ ਵਾ ਕਿ ਕਿਸੇ ਪਲੇਅਰ ਨੂੰ ਕੋਈ ਇਨਾਮ ਦੇਣਾ ਚਾਹ ਰਿਹਾ ਵਾ, ਉਹਨੂੰ ਅਸੀਂ ਆਵਾਜ਼ ਮਾਰਨੇ, ਅਗਲੀ ਰੇਡ ਹੋ ਗਈ ਆ, ਉਹ ਮਿਸਟੇਕ ਹੋ ਜਾਂਦੀ ਹੈ, ਉਹ ਵੀ ਮਜਬੂਰੀ ਆ। ਉਹ ਬੱਚਾ ਖੇਡਣ ਡਿਆ, ਉਹਨੇ ਇੱਕ ਬਹੁਤ ਅੱਛਾ ਪਰਫਾਰਮ ਕੀਤਾ, ਉਹਦਾ ਐਕਸ਼ਨ ਕਿਸੇ ਤੁਹਾਨੂੰ ਚੰਗਾ ਲੱਗਾ, ਤੁਸੀਂ ਜਿਹਨੂੰ ਆਵਾਜ਼ ਮਾਰ ਮੈਂ ਇਨਾਮ ਦੇਣਾ ਚਾਹੁੰਦਾ, ਤੇ ਫਿਰ ਉਹ ਅਸੀਂ ਆਵਾਜ਼ ਮਾਰਨੀ ਹੈ। ਉੱਥੇ ਅਗਰ ਅਗਲੀ ਰੇਡ ਮਾੜੀ ਹਲਕੀ ਮੁਲਕੀ ਮਿਸ ਹੁੰਦੀ ਆ, ਉਹਨੂੰ ਸਾਰਾ ਕਸੂਰ ਗਿਣ ਲਓ, ਜਾਂ ਉਸ ਲੜਕੇ ਨਾਲ ਬੱਚੇ ਨਾਲ ਮੁਹੱਬਤ ਗਿਣ ਲਓ, ਜਾਂ ਵੀ ਕਬੱਡੀ ਨਾਲ ਪਿਆਰ ਗਿਣ ਲਓ ਕਿ ਇਹਨਾਂ ਦੀ ਖਿਦਮਤ ਹੋ ਜਾਏ ਕਬੱਡੀ ਦੇ ਖਿਡਾਰੀਆਂ ਦੀ। ਬਾਕੀ ਅੱਜ ਕਬੱਡੀ ਅੱਲਾ ਦੇ ਫਜ਼ਲੋ ਕਰਨ ਦੇ ਨਾਲ ਮੇਰੇ ਪਰਵਰਦੀਗਾਰ ਦਾ ਕਰਮ ਹੈ ਇਸ ਪੰਜਾਬੀਆਂ ਦੀ ਖੇਡ ਤੇ ਕਿ ਦੁਨੀਆ ਤੇ ਰਾਜ ਕਰਦੀ ਪਈ ਆ। ਔਰ ਇਨਸ਼ਾਅੱਲਾ ਬਹੁਤ ਜਲਦ ਜਿਵੇਂ ਮਿਹਨਤ ਕਰਦੀ ਵੀ ਪਾਕਿਸਤਾਨ ਕਬੱਡੀ ਫੈਡਰੇਸ਼ਨ ਓਲੰਪਿਕਸ ਦੇ ਵਿੱਚ ਵੀ ਬਹੁਤ ਜਲਦੀ ਇਹ ਹਿੱਸਾ ਲੈ ਲੇਗੀ ਸਰਕਲ ਸਟਾਈਲ, ਕਿਉਂਕਿ ਏਸ਼ੀਅਨ ਸਟਾਈਲ ਦੇ ਵਿੱਚ ਵੀ ਪਿਛਲੇ ਦਿਨ ਵੀ ਪਾਕਿਸਤਾਨ ਬਹੁਤ ਵਧੀਆ ਪੋਜੀਸ਼ਨ ਲੈ ਕੇ ਹੁਣ ਏਸ਼ੀਅਨ ਗੇਮ 'ਚ ਆਏ ਨੇ ਪਾਕਿਸਤਾਨ ਕਬੱਡੀ ਫੈਡਰੇਸ਼ਨ ਦੀ ਮਿਹਨਤ ਦੇ ਨਾਲ। ਔਰ ਇਸੇ ਤਰ੍ਹਾਂ ਹੀ ਸਰਕਲ ਦੀ ਕਬੱਡੀ 'ਚ ਕੁਝ ਤੁਸੀਂ ਵੇਖਿਆ ਕਿ ਪਰਸੋਂ ਤਰਸੋਂ ਇੱਕ ਮਲਖਾਂ ਵਾਲਾ ਗੋਲਡ ਕਬੱਡੀ ਕੱਪ ਹੋਇਆ ਜੀ। ਇਸ ਤੋਂ ਪਹਿਲਾਂ 3-4 ਵੱਡੇ ਕੱਪ ਹੋਏ ਨੇ, ਲੇਕਿਨ ਕੱਪ ਵੀ ਉਹਨਾਂ ਨੇ ਬਹੁਤ ਖਰਚਾ ਕੀਤਾ ਵਿਚਾਰਿਆਂ, ਬੜੀ ਮਿਹਨਤ ਕੀਤੀ, ਲੇਕਿਨ ਕੱਪਾਂ ਦੇ ਵਿੱਚ ਕੁਝ ਵਜ੍ਹਾ ਤੋਂ ਕੱਪਾਂ ਦੇ ਵਿੱਚ ਨਾ ਮਿਸ ਨਿਜ਼ਾਮ ਹੋਇਆ ਵਾ, ਪਬਲਿਕ ਨੇ ਪਰੇਸ਼ਾਨ ਹੋਈ ਹੈ, ਪਬਲਿਕ ਨੇ ਗਰਾਊਂਡ ਨੂੰ ਪਰੇਸ਼ਾਨ ਕੀਤਾ ਵਾ। ਉਹ ਇੱਥੇ ਅੱਲਾ ਦਾ ਫਜ਼ਲ ਆ ਕਿ ਕਾਮਯਾਬੀ ਮਿਲ ਗਈ ਕਿ ਫਿਰ ਉਹਨੂੰ ਜਿਹੜੇ ਨੁਕਸਾਨ ਪਿਛਲਿਆਂ 'ਚ ਵੇਖੇ ਗਏ ਉਹਨਾਂ 'ਤੇ ਮਿਹਨਤ ਕੀਤੀ ਗਈ ਕਿ ਗਰਾਊਂਡ 'ਚ ਬੰਦੇ ਨਹੀਂ ਆਏ, ਕੋਚ ਨਹੀਂ ਗਰਾਊਂਡ 'ਚ ਖਲੋਣ ਦਿੱਤਾ। ਸਿਵਲ 'ਚ ਸਰਕਾਰੀ ਮੈਚਾਂ 'ਚ ਇਸ ਤਰ੍ਹਾਂ ਹੁੰਦਾ ਕਿ ਕੋਚ ਬਾਹਰ ਰਹਿੰਦਾ ਵਾ, ਆਪਾਂ ਸਿਵਲ 'ਚ ਤਜਰਬਾ ਕੀਤਾ ਵੀ ਕੋਚਸ ਬਾਹਰ ਖਲੋਣ, 11 ਪਲੇਅਰ ਅੰਦਰ ਰਹਿਣ, ਕਿੱਟ ਕਰਕੇ ਆਉਣ, ਮੈਚ ਨਾ ਰੁਕੇ, ਤਕਰੀਬਨ ਮੈਚ ਨਹੀਂ ਰੁਕੇ, ਰੈਫਰੀ ਫਿਰ ਅੱਛਾ ਯਾਰ ਮੇਰੀ ਗੱਲ ਸੁਣੋ, ਕਮੈਂਟੇਟਰ ਤੇ ਹੋ ਗਿਆ ਗਲਤ, ਪਲੇਅਰ ਕਬੱਡੀ ਖੇਡਦੇ ਪਏ 2 ਪੁਆਇੰਟ ਰੈਫਰੀ ਨੇ ਆਪਣੀ ਸਮਝ ਨਾਲ ਦੇ ਦਿੱਤਾ, ਤੁਸੀਂ ਮੰਨਿਆ ਨਹੀਂ ਨਾ ਮੇਰੇ ਖਿਲਾਫ ਕਹਿ ਦਿੱਤਾ, ਤੁਸੀਂ ਮੈਚ ਤੋਂ ਬਾਹਰ ਆ ਗਏ ਜੋ, ਉਹ ਕੀ ਆ? ਹਾਂ ਉਹ ਕੀ ਆ? ਅੱਧਾ ਘੰਟਾ ਮੈਚ ਰੁਕ ਗਿਆ, ਬੰਦੇ ਮੰਨਦੇ ਨਹੀਂ ਪਏ, ਉਹ ਕੀ ਆ? ਮੈਂ ਅੱਛਾ ਕਮੈਂਟੇਟਰ ਕੱਲਾ ਗਲਤ ਆ ਯਾਰ? ਨਹੀਂ ਮੈਂ ਇਸ ਚੀਜ਼ ਨੂੰ ਇਸੇ ਚੀਜ਼ ਨੂੰ ਲੈ ਕੇ ਮੈਂ ਸਿਰਫ ਇਹ ਜਾਣਨਾ ਚਾਹ ਰਿਹਾ ਕਿ ਜਿਹੜੀ ਕਬੱਡੀ 'ਚ ਜਿਹੜੇ ਪ੍ਰੋਬਲਮਸ ਨੇ ਨਾ, ਅਸੀਂ ਉਹਨਾਂ ਨੂੰ ਡਿਸਕਸ ਤੇ ਕਰਾਂਗੇ ਹੀ ਕਿ ਗਰਾਊਂਡ 'ਚ ਕੀ ਹੋ ਰਿਹਾ ਹੈ, ਕੋਚਿੰਗ ਸਟਾਫ ਕੀ ਕਰ ਰਿਹਾ, ਕਮੇਟੀ ਕੀ ਕਰ ਰਹੀ, ਰੈਫਰੀ ਕੀ ਕਰ ਰਿਹਾ, ਲੇਕਿਨ ਤੁਸੀਂ ਉਹ ਤੁਹਾਡੀ ਇਹ ਫੀਲਡ ਕਮੈਂਟੇਟਰ ਦੀ, ਠੀਕ ਹੈ, ਮੈਂ ਤੁਹਾਡੇ ਕੋਲ ਜਿਹੜੀ ਸਵਾਲ ਪੁੱਛਾਂਗਾ ਉਹ ਕਮੈਂਟਰੀ ਦੇ ਹੀ ਰਿਲੇਟਡ ਹੋਏਗਾ। ਮੈਂ ਗੱਲ ਕਰ ਰਿਹਾ ਸਰ ਮੈਨੂੰ ਸਿਰਫ ਇਹ ਦੱਸੋ, ਤੁਸੀਂ ਮੁਖਤਸਰ ਗੱਲ ਹੈ ਕਿ ਇਹ ਭਾਈ ਕੈਮਰਾਮੈਨ ਹੈ, ਇਹਦਾ ਕੰਮ ਆ ਕੈਮਰਾ ਕਰਨਾ, ਮੇਰਾ ਕੰਮ ਆ ਸਵਾਲ ਪੁੱਛਣਾ, ਠੀਕ ਹੈ, ਤੁਸੀਂ ਕਮੈਂਟੇਟਰ ਹੋ, ਮੈਂ ਮੈਸ ਕਮਿਊਨੀਕੇਸ਼ਨ ਕਰਕੇ ਐਮਫਿਲ ਕਰਕੇ ਮੈਂ ਆ ਕੇ ਬਹਿ ਕੇ ਤੁਹਾਨੂੰ ਸਵਾਲ ਕਰਾਂਗਾ, ਪੜ੍ਹਿਆ ਲਿਖਿਆ ਹੋਵਾਂਗਾ, ਤੁਹਾਨੂੰ ਗੱਲ ਕਰਾਂਗਾ, ਮੀਡੀਆ ਐਥਿਕਸ ਐਂਡ ਲਾਜ਼ ਯੂਜ਼ ਕਰਾਂਗਾ, ਉਸ ਸਵਾਲ ਨਾਲ ਤੁਹਾਨੂੰ ਸਵਾਲ ਕਰਾਂਗਾ।
ਤੁਹਾਡੇ ਕੋਲ ਕੋਈ ਪੈਰਾਮੀਟਰ ਹੈ ਕਮੈਂਟੇਟਰ ਬਣਨ ਦਾ ਕਿ ਜਿਹਦਾ ਦਿਲ ਕਰੇ ਉਹ ਮਾਈਕ ਫੜ ਕੇ ਕਵੇ ਪੰਜਾਬੀਓ ਹਰ ਸ਼ੈ ਮਾਰੀ ਜਾਂਦੇ ਹੋ ਤਾੜੀ ਵੀ ਮਾਰ ਦਿਓ? ਤੁਹਾਡੇ ਕੋਲ ਕੋਈ ਐਸਾ ਪੈਰਾਮੀਟਰ ਨਹੀਂ ਹੈ ਕਿ ਕਮੈਂਟੇਟਰ ਮਾਈਕ ਫੜ ਕੇ ਕਵੇ ਕਿ ਐਵੇਂ ਨਹੀਂ ਸਪੀਕਰਾਂ 'ਚ ਨਾ ਬੋਲਦਾ, ਪੈਸਾ ਖਰਚ ਕੇ ਤਾਂ ਬੋਲਦਾ। ਠੀਕ ਹੈ, ਮਤਲਬ ਜਿਹੜਾ ਬੋਲ ਰਿਹਾ ਵਾ ਉਹਦੀ ਕੋਈ ਜ਼ਿੰਮੇਵਾਰੀ ਹੈ ਵੀ ਹੈ ਕਿ ਨਹੀਂ? ਉਹ ਕਿਹੜੇ ਛਲਣੇ 'ਚ ਆ ਰਿਹਾ? ਇਹ ਗੱਲ ਤੁਹਾਡੀ ਬਹੁਤ ਕੀਮਤੀ ਔਰ ਮਹਿੰਗੀ ਗੱਲ ਹੈ, ਯਕੀਨ ਕਰਕੇ ਜਾਣਾ ਜੇ ਦੁੱਖ ਦੀ ਗੱਲ ਹੈ ਔਰ ਤਕਲੀਫ ਦੀ ਗੱਲ ਹੈ ਮੈਂ ਸਮਝਾਂਗਾ। ਦੇਖੋ ਮੈਂ ਨਾ ਕਦੀ ਵੀ ਕੋਈ ਬੰਦਾ ਮੈਨੂੰ ਕਹਿਣ ਲੱਗ ਪੈਂਦਾ ਸਫਦਰ ਭਾਈ ਤੁਸੀਂ ਬਹੁਤ ਚੰਗੇ ਹੋ, ਕੋਈ ਯਕੀਨ ਮਾੜਾ ਵੀ ਕਹਿੰਦਾ ਹੋਏਗਾ, ਇਹ ਤਾਂ ਹਰ ਬੰਦੇ ਕੋ ਆਪਣੀ ਆਪਣੀ ਰਾਏ ਹੈ ਨਾ ਕੋਈ, ਪਰ ਇਹ ਹੈ ਕਿ ਮੈਨੂੰ ਇੰਨਾ ਪਤਾ ਕਿ ਮੈਂ ਹੋਮੀਓਪੈਥਿਕ ਜਾਵਾਂ, ਮੈਨੂੰ ਕੋਈ ਚੰਗਾ ਬਹੁਤਾ ਨਹੀਂ ਕਹਿੰਦਾ, ਕਮ ਅਜ਼ ਕਮ ਮੈਨੂੰ ਮਾੜੇ ਵੀ ਨਹੀਂ ਕਹਿੰਦੇ, ਮੈਨੂੰ ਮੇਰੇ ਨਾਲ ਕੋਈ ਮਾੜੇ ਚੰਗੇ ਮੁਹੱਬਤ ਕਰਨ ਲਈ ਜੀ ਹੈਗੇ ਨੇ। ਠੀਕ ਹੈ, ਅੱਲਾਹ ਪਾਕ ਨੂੰ ਸਲਾਮਤ ਰੱਖੇ। ਔਰ ਮੈਂ ਅਲਹਮਦੁਲਿਲਾ ਇਹ ਮੈਂ ਸੈਂਸ 'ਚ ਵੀ ਗੱਲ ਨਹੀਂ ਕਰਨ ਡਿਆ ਕਿ ਮੈਂ ਦੱਸਣਾ ਚਾਹੁੰਦਾ ਕਿ ਮੈਂ ਇਹ ਕੀਤਾ। ਸਾਰਿਆਂ ਨੂੰ ਪਤਾ ਹੀ ਆ ਕਿ ਆਰਮੀ ਕਬੱਡੀ ਚੈਂਪੀਅਨਸ਼ਿਪ 2014, 2015, 2016, ਫਿਰ ਇਹ ਨੈਸ਼ਨਲ 2014, 2015, 2016 ਏਸ਼ੀਆ ਕੱਪ, ਫਿਰ 에ਅਰਫੋਰਸ ਚੀਫ ਕੱਪ, ਫਿਰ ਨੈਸ਼ਨਲ 2019, 22, 25 ਹੁਣ ਹਾਲ 'ਚ ਹੋਈ ਆ, ਵਰਲਡ ਕੱਪ 2020 ਹੋਇਆ, ਪਰਵਰਦਿਗਾਰ ਨੇ ਮੌਕਾ ਦਿੱਤਾ। ਅਤੇ ਇਹ ਹੈ ਕਿ ਮੈਨੂੰ ਲੱਗਦਾ ਕਿ ਮੈਂ ਨਾ ਮੈਨੂੰ ਕਦੀ ਨਾ ਕੋਈ ਜਿਹੜੇ ਸੀਨੀਅਰਸ ਨੇ, ਅਫਸਰਾਨ ਨੇ ਜਾਂ ਇਸ ਸ਼ੋਬੇ ਨਾਲ ਰਿਲੇਟਡ ਲੋਕ ਨੇ, ਕਦੀ ਕਿਸੇ ਨੇ ਮੈਨੂੰ ਨਾ ਕੋਈ ਲਾਮਾ ਨਹੀਂ ਆਇਆ ਕਿ ਯਾਰ ਤੁਸੀਂ ਇੰਝ ਨਹੀਂ ਇੰਝ ਕਰਨਾ ਚਾਹੀਦਾ। ਕਦੀ ਪੋਜ਼ਿਟਿਵਲੀ ਕੋਈ ਬੰਦਾ ਕਹਿ ਵੀ ਸਕਦਾ। ਤਨਕੀਦਾਂ ਦੋ ਕਿਸਮ ਦੀਆਂ ਨਾ, ਇੱਕ ਤਨਕੀਦ ਹੁੰਦੀ ਨੈਗੇਟਿਵ, ਉਹ ਹਸਦ ਦੀ, ਇੱਕ ਤਨਕੀਦ ਹੁੰਦੀ ਪੋਜ਼ਿਟਿਵ, ਸਲਾਹ ਦੀ। ਉਹ ਹੋਣੀ ਚਾਹੀਦੀ ਹੈ। ਬਿਲਕੁਲ ਠੀਕ। ਉਹ ਸਾਡੇ ਵਾਲਿਦਾਨ ਉਹੀ ਕਰਦੇ, ਸਾਡੇ ਅਸਾਤਜ਼ਾ ਸਾਡੀ ਉਹੀ ਕਰਦੇ ਨੇ, ਸਾਡੇ ਤਨਕੀਦ ਕਰਦੇ ਨੇ, ਲੇਕਿਨ ਪੋਜ਼ਿਟਿਵ ਸੁਧਰ ਜੇ, ਹਾਂ ਇਹ ਹੋਣੀ ਚਾਹੀਦੀ ਹੈ। ਚਲੋ ਬਰਕਫ ਹੋਇਆ ਤੇ ਉਹ ਅੱਲਾ ਦੇ ਫਜ਼ਲ ਕਰਮ ਨਾਲ ਇੰਝ ਰਿਹਾ ਕਿ ਕਦੀ ਮੈਨੂੰ ਨਹੀਂ ਲੱਗਾ ਕਿ ਕਦੀ ਕਿਸੇ ਨੇ ਮੈਨੂੰ ਇਸ ਤਰ੍ਹਾਂ ਕੋਈ ਕਿਹਾ ਹੋਵੇ ਵੀ ਇੱਥੋਂ ਬਹੁਤ ਜ਼ਿਆਦਾ ਕਿ ਮੇਰੀ ਪਰਫਾਰਮੈਂਸ ਇੰਝ ਦਾ ਕਿ ਮੈਨੂੰ ਜਿਹਨੇ ਸੱਦਿਆ ਹੋਇਆ, ਜਿਹਦਾ ਖੜਿਆ ਹੋਏ ਉਹ ਮਾਯੂਸ ਹੋਇਆ ਹੋਵੇ ਮੇਰੇ ਤੋਂ। ਸਹੀ ਹੈ। ਤੇ ਮਾਮਲਾ ਹੈ ਕਿ ਕਦੀ ਹਾਂ ਗਲਤੀ ਕੁਤਾਈ ਤੇ ਇਨਸਾਨ ਦੇ ਕੋਲ ਫਿਰ ਹੋ ਜਾਣੀ, ਕੋਈ ਏਡਾ ਵੱਡਾ ਗੱਲ ਨਹੀਂ, ਤੇ ਇਨਸਾਨ ਗਲਤੀ ਦਾ ਪੁਤਲਾ ਹੈ। ਲੇਕਿਨ ਗੱਲ ਇਹ ਹੈ